ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਅਤੇ ਜਿਨ੍ਹਾਂ ਦੇ ਨਾਲ ਆਪਾਂ ਜਿਹੜੀਆਂ ਚੋਣ ਸਰਗਰਮੀਆਂ ਪੰਜਾਬ ਅਤੇ ਭਾਰਤ ਦੇ ਵਿੱਚ ਆ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹੁੰਦੇ ਹਾਂ। ਪਟਿਆਲਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਬੜੀ ਮਿਹਰਬਾਨੀ। ਔਰ ਮੇਰੇ ਵੱਲੋਂ ਵੀ ਤੁਹਾਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਬਿਲਕੁਲ ਸਰੋਤਿਓ, ਇਲੈਕਸ਼ਨ ਐਕਸਪ੍ਰੈਸ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ 8:30 ਵਜੇ ਲੈ ਕੇ ਆਉਂਦੇ ਹਾਂ, ਪਰ ਕਿਉਂਕਿ ਇਹ ਜਿਹੜਾ ਹਫ਼ਤਾ ਆ ਜਿਸ ਦੇ ਵਿੱਚ ਵਿਸਾਖੀ ਦੇ ਵਿਸ਼ੇਸ਼ ਪ੍ਰੋਗਰਾਮ ਗੁਰੂ ਘਰ ਸਟਾਕਟਨ ਤੋਂ ਚੱਲ ਰਹੇ, ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ 1 ਘੰਟੇ ਦੀ ਦੇਰੀ ਦੇ ਨਾਲ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਹਾਂ, ਅਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਇਹ ਫਿਰ ਮੁੜ ਕੇ ਆਪਣੇ ਰੈਗੂਲਰ ਸਮੇਂ ਦੇ ਉੱਤੇ ਜਿਹੜੇ ਆ 8:30 ਵਜੇ ਉਹ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਵੇਗਾ। ਅਤੇ ਆਓ ਹੁਣ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ ਚੋਣ ਸਰਗਰਮੀਆਂ ਦੇ ਉੱਤੇ ਨਿਗਾਹ ਮਾਰਦੇ ਹਾਂ। ਅਤੇ ਸਭ ਤੋਂ ਪਹਿਲੇ ਜਿਹੜੀ ਹੈ ਜੀ ਆਪਾਂ ਗੱਲਬਾਤ ਕਰਦੇ ਹਾਂ ਪੰਨੂ ਜੀ, ਵੀ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਕੁੱਲ 455 ਉਮੀਦਵਾਰ ਜਿਹੜੇ ਆ ਉਹ ਖੜ੍ਹ ਚੁੱਕੇ ਨੇ। ਇਹਨਾਂ ਜਿਹੜੇ ਜੀ MP ਬਣਨ ਦੀ ਚਾਹ ਦੇ ਵਿੱਚ ਇਹਨਾਂ ਦੇ ਵਿੱਚੋਂ ਜਿਹੜੇ 455 ਦੇ ਵਿੱਚੋਂ ਕੁਛ ਤਾਂ ਨਾਮੀ ਗ੍ਰਾਮੀ ਨਾਮ ਹੈਗੇ ਆ, ਅਤੇ ਬਾਕੀ ਜਿਹੜੇ ਕੌਣ ਨੇ, ਅਤੇ ਇਹਨਾਂ ਦੇ ਵਿੱਚੋਂ ਟੋਟਲ ਤਾਂ ਉਨੇ ਹੀ ਜਾਣੇ ਆ ਜਿੰਨੀਆਂ ਸੀਟਾਂ ਆ, ਅਤੇ ਕੀ ਬਣੂਗਾ ਇਹਨਾਂ ਸਾਰਿਆਂ ਦੇ ਵਿੱਚੋਂ ਕਿਹਦਾ? ਜੀ ਬਿਲਕੁਲ, 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਨੇ ਜੀ, ਇਹਦੇ ਉੱਤੇ 455 ਉਮੀਦਵਾਰ ਜਿਹੜੇ ਉਹ ਮਨ ਦੇ ਵਿੱਚ ਆ ਗਏ ਨੇ। ਕੱਲ ਜਿਹੜਾ ਦਿਨ ਲੰਘ ਗਿਆ 9 ਤਰੀਕ ਦਾ, ਉਹ ਲਾਸਟ ਦਿਨ ਸੀਗਾ ਜੀ ਇਹ ਪੇਪਰ ਭਰਨ ਦੇ ਵਾਸਤੇ, ਔਰ ਲਾਸਟ 219 ਉਮੀਦਵਾਰਾਂ ਨੇ ਆਪਣੇ ਪਰਚੇ ਜਿਹੜੇ ਨੇ ਉਹ ਭਰੇ ਨੇ। ਹੁਣ ਪਰਚਿਆਂ ਦੀ ਜਿਹੜੀ ਜਾਂਚ ਕੱਲ ਨੂੰ 11 ਤੇ 12 ਅਪ੍ਰੈਲ ਨੂੰ ਹੋ ਰਹੀ ਹੈ, ਤੇ ਇਹਦੇ ਦੌਰਾਨ ਨਾਮ ਜਿਹੜੇ ਨੇ ਉਹ ਵਾਪਸ ਲਏ ਜਾ ਸਕਦੇ ਨੇ ਜੀ। ਸੁਨੀਲ ਜਾਖੜ ਗੁਰਦਾਸਪੁਰ ਤੋਂ, ਵਿਨੋਦ ਖੰਨਾ ਖਡੂਰ ਸਾਹਿਬ ਤੋਂ, ਹਰਮਿੰਦਰ ਸਿੰਘ ਗਿੱਲ ਆਮ ਆਦਮੀ ਦੇ, ਭਾਈ ਬਲਦੀਪ ਸਿੰਘ ਜਲੰਧਰ ਤੋਂ ਆਮ ਆਦਮੀ ਦੀ ਉਮੀਦਵਾਰ ਜੋਤੀ ਮਾਨ ਜਿਹੜੀ ਹੈ ਜੀ, ਇਹ ਸ਼ਾਮਲ ਨੇ ਜਿਨ੍ਹਾਂ ਨੇ ਲਾਸਟ ਦਿਨ ਦੇ ਉੱਤੇ ਆਪਣੀਆਂ ਨਾਮਜ਼ਦਗੀਆਂ ਜਿਹੜੀਆਂ ਦਾਖਲ ਕਰਵਾਈਆਂ ਨੇ ਜੀ। ਬਠਿੰਡੇ ਹਲਕੇ ਦੇ ਵਿੱਚ ਸਭ ਤੋਂ ਵੱਧ 48 ਨਾਮਜ਼ਦਗੀਆਂ ਦਾਖਲ ਹੋਈਆਂ ਨੇ, ਸਭ ਤੋਂ ਘੱਟ 19 ਨਾਮਜ਼ਦਗੀਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਦਾਖਲ ਹੋਈਆਂ ਨੇ। ਬਠਿੰਡੇ ਤੋਂ ਬਾਅਦ ਸਭ ਤੋਂ ਵੱਧ ਲੁਧਿਆਣੇ ਵਿੱਚ 44, ਅੰਮ੍ਰਿਤਸਰ ਦੇ ਵਿੱਚ 43 ਨਾਮਜ਼ਦਗੀਆਂ ਜਿਹੜੀਆਂ ਦਾਖਲ ਹੋਈਆਂ ਨੇ। ਹੁਸ਼ਿਆਰਪੁਰ ਦੇ ਵਿੱਚ 30, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 37, ਫਰੀਦਕੋਟ ਦੇ ਵਿੱਚ 39, ਫਿਰੋਜ਼ਪੁਰ 31 ਜਿਹੜੀਆਂ ਨਾਮਜ਼ਦਗੀਆਂ ਨੇ ਉਹ ਦਾਖਲ ਹੋਈਆਂ ਨੇ ਜੀ। ਸੰਗਰੂਰ ਚ 33, ਪਟਿਆਲੇ ਚ 38, ਫਤਿਹਗੜ੍ਹ ਸਾਹਿਬ ਚ 19, ਜਲੰਧਰ ਚ 34, ਖਡੂਰ ਸਾਹਿਬ ਦੇ ਵਿੱਚ 33, ਗੁਰਦਾਸਪੁਰ ਚ 26 ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਦਾਖਲ ਕੀਤੇ ਗਏ ਨੇ। ਜਿਹੜੇ 2 ਵੱਡੇ ਨਾਮ ਨੇ ਕਰੋੜਪਤੀਆਂ ਦੇ ਵਿੱਚ, ਸੁਨੀਲ ਜਾਖੜ ਕਾਂਗਰਸ ਦੇ, ਉਹਨਾਂ ਨੇ ਆਪਣੀ ਕੁੱਲ ਸੰਪत्ति £6 ਕਰੋੜ ਜਿਹੜੀ ਆ ਉਹ ਦੱਸੀ ਆ। ਵਿਨੋਦ ਖੰਨਾ ਜਿਹੜੇ ਨੇ ਜੀ, ਉਹਨਾਂ ਨੇ ਆਪਣੀ ਕੁੱਲ ਸੰਪत्ति ਜਿਹੜੀ ਆ ਉਹ ਤਕਰੀਬਨ 67 ਕਰੋੜ ਰੁਪਈਆ ਜਿਹੜੀ ਹੈ ਜੀ ਉਹ ਦੱਸੀ ਹੈ। ਪੰਜਾਬ ਦੇ ਵਿੱਚੋਂ ਸਭ ਤੋਂ ਜਿਹੜੇ ਅਮੀਰ ਨੇ ਉਹ ਕੁਲਵੰਤ ਸਿੰਘ ਨੇ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਤਰਫੋਂ ਖੜੇ ਨੇ। ਤੇ ਸਭ ਤੋਂ ਗਰੀਬ ਉਮੀਦਵਾਰ ਹੈ ਜੀ ਜਲੰਧਰ ਤੋਂ ਜੋਤੀ ਮਾਨ, ਜਿਹਦੇ ਕੋਲ ਵਿਚਾਰੀ ਕੋਲ ਸਾਰਾ ਲੈ ਦੇ ਕੇ 1.25 ਲੱਖ ਰੁਪਈਆ ਹੀ ਹੈ ਜੀ, ਜਾਂ ਉਹਦੀ ਜਿਹੜੀ ਗਹਿਣੇ ਗੱਟੇ ਨੇ ਜੀ। ਤੇ ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਹ ਬਿਲਕੁਲ ਅਖੀਰ ਦੇ ਵਿੱਚ ਜਿਹੜੀ ਜੋਤੀ ਮਾਨ ਆ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਆ। ਤੇ ਬਿਲਕੁਲ 455 ਉਮੀਦਵਾਰ ਨੇ, ਸੋ ਦੇਖਦੇ ਆ ਇਹਨਾਂ ਦੇ ਵਿੱਚੋਂ ਕਿੰਨੇ ਆ ਅਖੀਰ ਤੱਕ ਜਿਹੜੇ ਡਟੇ ਰਹਿਣਗੇ, ਤੇ ਬਾਅਦ ਦੇ ਵਿੱਚੋਂ ਕਿਹੜੇ 13 ਬੰਦੇ ਆ ਉਹ ਜਿਹੜੇ ਆ ਚੁਣ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਆ। ਤੇ ਜਿਹੜੀਆਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਅੱਜ ਜਿਹੜਾ ਫੇਜ਼ ਆ ਸ਼ੁਰੂ ਹੋ ਚੁੱਕਾ ਚੋਣਾਂ ਦਾ, 91 ਸੀਟਾਂ ਦੀਆਂ ਜਿਹੜੀਆਂ ਚੋਣਾਂ ਆ ਉਹ ਸ਼ੁਰੂ ਹੋ ਚੁੱਕੀਆਂ ਆ, ਜਿਸ ਦੇ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਵੀ ਸ਼ਾਮਿਲ ਆ। ਕਿੱਦਾਂ ਦੇ ਜਿਹੜੇ ਰੁਝਾਨ ਲੱਗ ਰਹੇ ਆ ਵੀ ਕਿੰਨੇ ਕੁ ਜਿਹੜੇ ਵੋਟਰ ਆ ਉਹ ਨਿਕਲ ਰਹੇ ਆ ਘਰੋਂ ਬਾਹਰ? ਐਸੇ ਲਾਈਨਾਂ ਬਹੁਤ ਲੰਬੀਆਂ ਲੱਗੀਆਂ ਨੇ ਸਾਰੇ ਜਗ੍ਹਾ ਦੇ ਉੱਤੇ। ਹਰਿਆਣੇ ਦੇ ਵਿੱਚ ਟਰਨ ਆਊਟ ਬੜਾ ਤੇਜ਼ੀ ਦੇ ਨਾਲ ਆ ਰਿਹਾ ਹੈ। ਕੇਰਲ ਦੀਆਂ 20, ਹਰਿਆਣੇ ਦੀਆਂ 10, ਮਹਾਰਾਸ਼ਟਰ ਦੀਆਂ 10, ਉੱਤਰ ਪ੍ਰਦੇਸ਼ ਦੀਆਂ 10, ਉੜੀਸਾ ਦੀਆਂ 10, ਮੱਧ ਪ੍ਰਦੇਸ਼ ਦੀਆਂ 9, ਦਿੱਲੀ ਦੀਆਂ 7, ਬਿਹਾਰ ਦੀਆਂ 6, ਝਾਰਖੰਡ ਦੀਆਂ 4, ਜੰਮੂ ਕਸ਼ਮੀਰ, ਛੱਤੀਸਗੜ੍ਹ, ਲਕਸ਼ਦੀਪ, ਚੰਡੀਗੜ੍ਹ ਤੇ ਅੰਡੇਮਾਨ ਨਿਕੋਬਾਰ ਦੀ ਇੱਕ ਸੀਟ ਜਿਹੜੀ ਆ ਜੀ ਇਹਦੇ ਉੱਤੇ ਅੱਜ ਵੋਟਾਂ ਪੈ ਰਹੀਆਂ ਨੇ। ਕਪਲ ਸਿੱਬਲ, ਅਜੇ ਮਾਕਨ, ਸ਼ਸ਼ੀ ਥਰੂਰ, ਕਮਲਨਾਥ, ਪਵਨ ਬਾਂਸਲ, ਮੀਰਾ ਕੁਮਾਰ, ਰਾਜ ਬੱਬਰ ਕਾਂਗਰਸੀ ਜਿਹੜੇ ਨੇ ਇਹਨਾਂ ਦੀਆਂ ਸੀਟਾਂ ਤੇ ਚੋਣ ਹੋ ਰਹੀ ਆ। ਭਾਜਪਾ ਦੇ ਨਿਤਨ ਗਡਕਰੀ, VK ਸਿੰਘ, ਕਿਰਨ ਖੇਰ, ਹਰਸ਼ਵਰਧਨ, ਮੀਨਾਕਸ਼ੀ ਲੇਖੀ। ਆਮ ਆਦਮੀ ਪਾਰਟੀ ਦੇ ਸ਼ਾਜ਼ੀਆ ਇਲਮੀ, ਯੋਗਿੰਦਰ ਯਾਦਵ, ਗੁਲ ਪਨਾਗ, ਰਾਜ ਮੋਹਨ ਗਾਂਧੀ ਤੇ ਪੱਤਰਕਾਰ ਤੇ ਸਿਆਸਤਦਾਨ ਆਸ਼ੂਤੋਸ਼ ਜਿਹੜੇ ਨੇ ਉਹ ਸ਼ਾਮਲ ਨੇ। ਜਿਹੜਾ 2009 ਦੀਆਂ ਚੋਣਾਂ ਸੀਗੀਆਂ, ਇਹਨਾਂ 91 ਸੀਟਾਂ ਜਿੱਥੇ ਅੱਜ ਚੋਣ ਹੋ ਰਹੀ
ਇਹਦੇ ਵਿੱਚ यूपीए ਦੀਆਂ 51 ਸੀਟਾਂ ਨੇ ਤੇ एनडीए ਦੀਆਂ 17, ਬਸਪਾ ਦੀਆਂ 6, ਲੈਫਟ ਦੀਆਂ 4, ਸਮਾਜਵਾਦੀ ਪਾਰਟੀ ਦੀ 1 ਤੇ ਆਜ਼ਾਦ ਜਾਂ ਹੋਰ ਤੇ ਰਲਾ ਮਿਲਾ ਕੇ 12 ਸੀਟਾਂ ਨੇ। ਅੱਜ ਇਹ ਜਿਹੜੀਆਂ ਜੀ ਸ਼ਾਮ ਤੱਕ ਪੈਣਗੀਆਂ। ਸਮਝਿਆ ਇਹ ਜਾ ਰਿਹਾ ਜੀ ਕਿ ਹੈਵੀ ਟਰਨਆਊਟ ਦੀ ਜਿਹੜੀ ਉਮੀਦ ਹੈ ਉਹ ਸਮਝੀ ਜਾ ਰਹੀ ਹੈ। ਉਹਦਾ ਰੀਜ਼ਨ ਇਹ ਹੈ ਕਿ ਹਰਿਆਣੇ 'ਚ ਜ਼ੋਰ ਬੜਾ ਲੱਗਿਆ ਹੈ, ਦਿੱਲੀ 'ਚ ਬੜਾ ਜ਼ੋਰ ਲੱਗਿਆ, ਚੰਡੀਗੜ੍ਹ ਦੇ ਵਿੱਚ ਬੜਾ ਜ਼ੋਰ ਲੱਗਿਆ। ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਡਿਟੇਲ ਸਾਂਝੀ ਕਰਾਂਗੇ ਜੀ ਕਿ ਕਿੰਨੇ % ਟਰਨਆਊਟ ਜਿਹੜਾ ਜੀ ਉਹ ਹੋਇਆ ਜੀ। ਤੇ ਜਿਹੜਾ ਵੈਸੇ ਜੇ ਟਰਨਆਊਟ ਦੀ ਗੱਲ ਕਰੀਏ ਤੇ ਕਿੰਨੇ ਕੁ ਨੂੰ ਜਿਹੜਾ ਮੰਨਦੇ ਆ ਵੀ ਇਹ ਟਰਨਆਊਟ ਦੇ ਵਿੱਚ ਕਿਸੇ ਲੱਗਦਾ ਪਾਰਟੀ ਨੂੰ ਵੀ ਇਸ ਦੇ ਵਿੱਚ ਗੱਲ ਬਣ ਜਾਂਦੀ ਹੈ? ਦੇਖੋ ਇਹ ਤਾਂ ਪਰਸੈਂਟੇਜ ਵੋਟ ਦੀ ਹੁੰਦੀ ਹੈ ਜੀ ਕਿ ਕਿੰਨੇ % ਜਿਹੜੀ ਹੈ ਉਹ ਬਾਹਰ ਆਉਂਦੀ ਹੈ। 70+ ਆਉਣ ਦੇ ਆਸਾਰ ਨੇ ਜੀ। ਜੇ ਇਹ ਸਮਝਿਆ ਜਾਂਦਾ ਹੈ ਕਿ ਜੇ ਤਕਰੀਬਨ 66% ਤੋਂ ਉੱਪਰ ਟਰਨਆਊਟ ਹੋ ਗਿਆ ਤਾਂ ਉਹ ਸਰਕਾਰ ਵਿਰੋਧੀ ਹੁੰਦਾ ਜੀ। ਜਿਹੜਾ ਹੁਣ ਕਿੰਨਾ ਟਰਨਆਊਟ ਹੁੰਦਾ ਕਿਉਂਕਿ ਜਿਹੜਾ ਨੌਜਵਾਨ ਤਬਕਾ ਨਾ ਜੀ ਇਸ ਵਾਰੀ ਥੋੜਾ ਜਿਹਾ ਵੇਖਣ ਵਾਲੀਆਂ ਗੱਲਾਂ ਥੋੜੀਆਂ ਜਿਹੀਆਂ ਹੈਗੀਆਂ ਨੇ। ਇੱਕ ਤਾਂ ਨੌਜਵਾਨ ਤਬਕੇ ਦੇ ਵਿੱਚ ਉਤਸ਼ਾਹ ਬੜਾ, ਪੜ੍ਹਿਆ ਲਿਖਿਆ ਜਿਹੜਾ ਵੋਟਰ ਆ ਉਹ ਆਪਣੀਆਂ ਗਲਤੀਆਂ ਮਹਿਸੂਸ ਕਰ ਰਿਹਾ ਜਾਪਦਾ ਹੈ ਕਿ ਉਹ ਪਿਛਲੇ ਸਮਿਆਂ ਦੇ ਵਿੱਚ ਵੋਟਾਂ 'ਚ ਨਹੀਂ ਜਾਂਦਾ ਰਿਹਾ, ਜਿਹਦੇ ਕਰਕੇ ਭਾਰਤ ਦੇ ਵਿੱਚ ਕਰਪਸ਼ਨ ਦਾ ਬੋਲਬਾਲਾ ਔਰ ਉਹ ਲੋਕ ਜਿਹੜੇ ਨੇ ਸੱਤਾ ਦੇ ਉੱਤੇ ਕਾਬਜ਼ ਹੋ ਗਏ ਜਿਹੜੇ ਕਿ ਕ੍ਰਿਮੀਨਲ ਲੋਕ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰੀ ਪੜ੍ਹਿਆ ਲਿਖਿਆ ਵੋਟਰ ਬਾਹਰ ਨਿਕਲੂਗਾ। ਅੱਜ ਦੇ ਦਿਨ ਤੇ ਮੈਂ ਤਾਂ ਕਰਕੇ ਜ਼ਿਕਰ ਕਰ ਰਿਹਾ, ਕੇਰਲਾ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਨਾ ਜੀ ਕਿ ਕੇਰਲਾ ਜਿਹੜਾ ਜੀ ਉਹ ਪੜ੍ਹਿਆ ਲਿਖਿਆ ਦਾ ਸੂਬਾ ਹੈ, ਉੱਥੋਂ ਹੈਵੀ ਟਰਨ ਆਊਟ ਦੀ ਜਿਹੜੀ ਉਮੀਦ ਹੈ। ਪਰ ਜਿਹੜੇ ਚੋਣ ਸਰਵੇਖਣ ਨੇ ਉਹ ਕਹਿੰਦੇ ਨੇ ਕਿ ਬੀਜੇਪੀ ਨੂੰ ਸ਼ਾਇਦ ਕੇਰਲਾ ਦੇ ਵਿੱਚੋਂ ਬਹੁਤਾ ਕੁਝ ਨਹੀਂ ਲੱਭਣਾ। ਜੀ। ਤੇ ਆਪਾਂ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਜੀ ਕੱਲ ਥੱਪੜ ਜਿਹੜਾ ਉਹ ਫੇਰ ਗੂੰਜਿਆ ਸੀਗਾ ਅਰਵਿੰਦ ਕੇਜਰੀਵਾਲ ਦੇ ਉੱਤੇ, ਤੇ ਉਸ ਆਟੋ ਡਰਾਈਵਰ ਦੇ ਘਰ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਪਹੁੰਚੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹ ਇੱਕ ਵੀਡੀਓ ਵੀ ਜਿਹੜੀ ਕਾਫੀ ਚੱਲ ਰਹੀ ਆ। ਇਸ ਦੇ ਉੱਤੇ ਤੁਹਾਡਾ ਕੀ ਟਿੱਪਣੀ ਆ ਵੀ ਉਹਨਾਂ ਦਾ ਉਸ ਦੇ ਘਰ ਲਾਲੀ ਦੇ ਘਰ ਜਾਣਾ, ਉਹਦੇ ਨਾਲ ਗੱਲਬਾਤ ਕਰਨੀ ਤੇ ਉਸਨੇ ਜਿਹੜੇ ਉੱਥੇ ਬਿਆਨ ਦਿੱਤੇ ਆ? ਇਹ ਵਡੱਪਨ ਕਿਹਾ ਜਾ ਸਕਦਾ ਜੀ ਅਰਵਿੰਦ ਕੇਜਰੀਵਾਲ ਦਾ। ਉਹ ਉਸ ਬੰਦੇ ਦੇ ਘਰੇ ਪਹੁੰਚ ਗਿਆ ਜਿਹਨੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਮੂੰਹ ਜਿਹੜਾ ਜੀ ਇੱਕ ਕਿਸਮ ਦੇ ਨਾਲ ਸੁਜਾ ਦਿੱਤਾ ਕਿਉਂਕਿ ਉਹਨਾਂ ਦੀ ਜਿਹੜੀ ਐਨਕ ਸੀ ਨਾ ਜੀ ਉਹ ਟੁੱਟ ਗਈ। ਐਨਕ ਟੁੱਟ ਕੇ ਡੰਡੀ ਜਿਹੜੀ ਸੀ ਉਹਨਾਂ ਦੇ ਅੱਖ ਦੇ ਥੱਲੇ ਵੱਜੀ, ਜਿਹਦੇ ਕਰਕੇ ਉਹਨਾਂ ਦੀ ਇੰਜਰੀ ਜਿਹੜੀ ਆ ਦੀ ਥੋੜੀ ਜਿਹੀ ਹੋਈ ਜੀ, ਮਾਫ ਕਰਨਾ ਜੀ। ਤਾਂ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਜੀ ਉਹ ਲਾਲੀ ਦੇ ਘਰੇ ਪਹੁੰਚੇ। ਲਾਲੀ ਨੇ ਪੈਰੀ ਹੱਥ ਜਿਹੜੇ ਜੀ ਉਹ ਲਾ ਕੇ ਮਾਫ ਕਰਨਾ ਜੀ, ਪੈਰੀ ਹੱਥ ਲਾ ਕੇ ਮਾਫੀ ਜਿਹੜੀ ਅਰਵਿੰਦ ਕੇਜਰੀਵਾਲ ਤੋਂ ਮੰਗੀ ਆ ਔਰ ਇਹ ਕਿਹਾ ਕਿ ਉਹ ਮੇਰੇ ਵਾਸਤੇ ਰੱਬ ਸਮਾਨ ਨੇ, ਮੇਰੇ ਕੋਲੋਂ ਗਲਤੀ ਜਿਹੜੀ ਆ ਉਹ ਹੋ ਗਈ। ਜੇ ਕਿਸੇ ਹੋਰ ਰਾਜਨੀਤਿਕ ਦੇ ਉੱਤੇ ਹਮਲਾ ਹੋਇਆ ਹੁੰਦਾ, ਪਹਿਲੀ ਤਾਂ ਗੱਲ ਸੀ ਕਿ ਸ਼ਾਇਦ ਉਸ ਬੰਦੇ ਦੇ ਤੂੰਬੇ ਉਡਾ ਦਿੱਤੇ ਜਾਂਦੇ ਜੀ, ਜਾਂ ਦੂਸਰਾ ਇਹ ਸੀਗਾ ਕਿ ਉਹਦੇ ਉੱਤੇ ਕੇਸ ਹੀ ਜਿਹੜੇ ਸੀਗੇ ਉਹ ਪਵਾ ਦਿੱਤੇ ਜਾਂਦੇ, ਕੋਈ ਲੱਭਦਾ ਨਾ। ਤਾਂ ਯਾਦ ਹੋਣਾ ਇੱਕ ਬੰਦੇ ਨੇ ਇੱਕ ਜਿਹੜਾ ਸੀਗਾ ਉਹ ਸਿਰਫ ਮੁਰਦਾਬਾਦ ਕਹਿਤਾ ਸੀਗਾ ਜੀ ਕਬੱਡੀ ਕੱਪ ਦੇ ਮੌਕੇ ਦੇ ਉੱਤੇ। ਉਸ ਬੰਦੇ ਨੇ 107-51 ਦੇ ਵਿੱਚ ਕਿੰਨੇ ਦਿਨ ਜਿਹੜੇ ਜੇਲ੍ਹ ਦੇ ਵਿੱਚ ਲਾਉਣੇ ਪਏ ਸੀਗੇ। ਇੱਥੇ ਅਸੀਂ ਮੀਡੀਆ ਵਾਲੇ ਸਾਰੇ ਜਿਹੜੇ ਜ਼ਰੂਰ ਇਕੱਠੇ ਹੋ ਕੇ ਕੰਟੀਨਿਊਸ ਜਿਹੜੀ ਹੈ ਜੀ ਉਹਦੇ ਤੇ ਪ੍ਰੈਸ਼ਰ ਪਾਉਂਦੇ ਰਹੇ ਪ੍ਰਸ਼ਾਸਨ ਦੇ ਉੱਤੇ, ਪੁਲਿਸ ਦੇ ਉੱਤੇ। ਫਿਰ ਕਿਤੇ ਜਾ ਕੇ ਜਿਹੜਾ ਸੀਗਾ ਉਹ ਬੰਦੇ ਆਈ ਹੋਈ ਸੀਗੀ, ਉਹਨੇ ਕੋਈ ਕਿਸੇ ਦੇ ਥੱਪੜ ਨਹੀਂ ਸੀ ਮਾਰਿਆ, ਇਸ ਬੰਦੇ ਨੇ ਥੱਪੜ ਮਾਰਿਆ ਸੀਗਾ। ਇਹ ਇੱਕ ਮੈਂ ਸਮਝਦਾ ਜੀ ਇੱਕ ਚੰਗੇ ਵਿਅਕਤੀ ਦੀ ਨਿਸ਼ਾਨੀ ਹੈ ਜੀ ਜਿਹਨੇ ਮਾਫ ਕਰਤਾ ਉਹਨੂੰ ਜਾ ਕੇ। ਹਾਲਾਂਕਿ ਵਿਰੋਧੀ ਧਿਰ ਵਾਲੇ ਤਾਂ ਇਹ ਕਹਿ ਰਹੇ ਆ ਕਿ ਡਰਾਮਾ ਜਿਹੜਾ ਉਹ ਰਚਿਆ ਹੋਇਆ ਅਰਵਿੰਦ ਕੇਜਰੀਵਾਲ ਦਾ ਭਾਰਤੀ ਜਨਤਾ ਪਾਰਟੀ ਦੇ ਮਲਹੋਤਰਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਥੱਪੜ ਮਰਵਾ ਲਿਆ, ਮੁੜ ਕੇ ਜਾ ਕੇ ਉਹਨੂੰ ਮਾਫ ਕਰਤਾ। ਕੋਈ ਕਮ ਸੇ ਕਮ ਭੀੜ ਦੇ ਵਿੱਚ ਏਦਾਂ ਥੱਪੜ ਨਹੀਂ ਮਰਵਾਉਂਦਾ ਹੁੰਦਾ, ਉਹ ਵੀ ਜਿਹੜਾ ਹਾਈਲੀ ਐਜੂਕੇਟਡ ਬੰਦਾ ਹੈ ਅਰਵਿੰਦ ਕੇਜਰੀਵਾਲ ਵਰਗਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ, ਜਿੱਥੇ ਕਿ ਬਗਾਵਤ ਦੀ ਜਿਹੜੀ ਸੋਹਰਾ ਬੀਜੇਪੀ ਦੇ ਵਿੱਚ ਨਜ਼ਰ ਆ ਰਹੀ ਸੀ ਤੇ ਖਬਰਾਂ ਇਹ ਮਿਲ ਰਹੀਆਂ ਵੀ ਬੀਜੇਪੀ ਦੇ ਵੱਲੋਂ ਜਿਹੜੀ ਬਗਾਵਤ ਆ ਉਸ ਨੂੰ ਸਾਂਭ ਲਿਆ ਗਿਆ ਆ। ਜਿਹੜੇ ਸਲਾਰੀਆ ਹੋਣੀ ਆ ਹੁਣ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਗੇ ਜੀ। ਗੁਰਦਾਸਪੁਰ ਤੋਂ ਜਿਹੜੇ ਸਵਰਨ ਸਲਾਰੀਆ ਜਿਹੜੇ ਇਸ ਗੱਲ ਦੇ ਪਏ ਹੋਏ ਸਨ ਕਿ ਉਹਨਾਂ ਨੇ ਆਜ਼ਾਦ ਉਮੀਦਵਾਰ ਵੱਲੋਂ ਜਿਹੜੇ ਅਦੀ ਉਹ ਚੋਣ ਲੜ, ਕਿਉਂਕਿ ਉਹ ਟਿਕਟ ਦੇ ਮੁੱਖ ਦਾਅਵੇਦਾਰ ਸਨ ਗੁਰਦਾਸਪੁਰ ਤੋਂ, ਪਰ ਪਾਰਟੀ ਨੇ ਪੈਰਾਸ਼ੂਟ ਰਾਹੀਂ ਫੇਰ ਜੋ ਵਿਨੋਦ ਖੰਨਾ ਨੂੰ ਲਿਆ ਕੇ ਇੱਥੇ ਟਿਕਟ ਦੇ ਦਿੱਤੀ ਹੈ। ਸਲਾਰੀਆ ਸਾਹਿਬ ਜਿਹੜੇ ਨੇ ਜੀ ਉਹ ਹੁਣ ਹਾਲ ਦੀ ਘੜੀ ਉਹਨਾਂ ਨੇ ਆਪਣਾ ਵਿਰੋਧ ਜਿਹੜਾ ਉਹ ਖਤਮ ਕਰਤਾ ਹੈ। ਆਜ਼ਾਦ ਉਮੀਦਵਾਰ ਵਜੋਂ ਉਹ ਚੋਣ ਜਿਹੜੀ ਹੈ ਉਹ ਨਹੀਂ ਲੜਨਗੇ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਦਬਾਅ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਹ ਜਿਹੜਾ ਜੀ
ਵਾਪਸ ਲੈਣਾ ਪਿਆ ਫੈਸਲਾ। ਪਹਿਲਾਂ ਉਹ ਪਰਚਾ ਦਾਖਲ ਕਰਾਉਣ ਦੇ ਵਾਸਤੇ ਪਹੁੰਚ ਗਏ ਸਨ, ਪਰ ਲਾਸਟ ਦੇ ਵਿੱਚ ਫਿਰ ਉਹ ਮੰਨ ਗਏ ਔਰ ਬੀਜੇਪੀ ਨੂੰ ਥੋੜਾ ਸੁੱਖ ਦਾ ਸਾਹ ਜਿਹੜਾ ਆਇਆ। ਹਾਲਾਂਕਿ ਪਹਿਲਾਂ ਵਿਨੋਦ ਖੰਨਾ ਹੋਰਾਂ ਨੇ ਕਿਹਾ ਸੀਗਾ ਕਿ ਸਲਾਰੀਆ ਵਰਗੇ ਜਿੰਨੇ ਮਰਜ਼ੀ ਪਰਚੇ ਭਰ ਲੈਣ, ਕੋਈ ਫਰਕ ਨਹੀਂ ਪੈਣਾ। ਉਹਨਾਂ ਨੂੰ ਆਪਣੇ ਬਿਆਨ ਤੋਂ ਪਲਟਣਾ ਪਿਆ ਕਿ ਨਹੀਂ, ਸਲਾਰੀਆ ਸਾਹਿਬ ਤਾਂ ਸੀਨੀਅਰ ਨੇਤਾ ਨੇ, ਮੈਂ ਇੱਦਾਂ ਦਾ ਬਿਆਨ ਨਹੀਂ ਸੀ ਦਿੱਤਾ। ਜੀ ਜੀ। ਤੇ ਜਿਹੜੀ ਹੁਣ ਅਗਲੀ ਗੱਲ ਹੈ ਕਰੀ ਫਿਰ ਬੀਜੇਪੀ ਦੇ ਨਾਲ ਸੰਬੰਧਿਤ ਆ, ਬੀਜੇਪੀ ਵਾਲਿਆਂ ਨੇ ਕੈਪਟਨ ਅਮਰਿੰਦਰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ, ਉਹਨਾਂ ਦੇ ਉੱਤੇ ਦੋਸ਼ ਲਾਇਆ ਵੀ ਉਹਨਾਂ ਨੇ ਆਪਣੇ ਜਿਹੜੇ ਬੈਂਕ ਦੇ ਖਾਤੇ ਆ ਉਹਦੇ ਵਿੱਚ ਕੀ ਹੈਗਾ ਉਹ ਸਾਰਾ ਕੁਝ ਲੁਕਾ ਛੱਡਿਆ, ਉਹਦੇ ਬਾਰੇ ਕੁਝ ਖੁੱਲ੍ਹ ਕੇ ਨਹੀਂ ਦੱਸਿਆ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇ ਜੀ ਸੁਬਰਾਮਣੀਅਮ ਸਵਾਮੀ, ਉਹਨਾਂ ਨੇ ਇਹ ਦੋਸ਼ ਲਾਇਆ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਵਿਦੇਸ਼ੀ ਬੈਂਕ ਖਾਤੇ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਆ ਲੁਕੋਈ ਹੈ ਜੀ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਕਾਗਜ਼ ਹੈ ਜੀ ਉਹ ਰੱਦ ਕਰਨਾ ਚਾਹੀਦਾ। ਚੋਣ ਕਮਿਸ਼ਨ ਨੂੰ ਪ੍ਰੈਸ ਕਾਨਫਰੰਸ ਲਾ ਕੇ ਸੁਬਰਾਮਣੀਅਮ ਸਵਾਮੀ ਨੇ ਇਹ ਗੱਲ ਆਖੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਪਤਨੀ ਤੇ ਆਪਣੇ ਮੁੰਡੇ ਦੇ ਜਿਹੜੇ ਵਿਦੇਸ਼ੀ ਬੈਂਕ ਖਾਤੇ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਧੋਖਾਦਹੀ ਦਾ ਮਾਮਲਾ ਜਿਹੜਾ ਜੀ ਉਹ ਬਣਦਾ। ਸੁਬਰਾਮਣੀਅਮ ਸਵਾਮੀ ਨੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਦੇਸ਼ੀ ਬੈਂਕਾਂ ਦੇ ਖਾਤਿਆਂ ਦੇ ਉਹਨਾਂ ਦੇ ਕੋਲੇ ਸਬੂਤ ਨੇ, ਜਿੱਥੇ ਭਾਰਤੀ ਜਿਹੜਾ ਉਹ ਕੋਈ ਖਾਤਾ ਨਹੀਂ ਖੁਲਵਾ ਸਕਦਾ, ਪਰ ਉਹਨਾਂ ਨੇ ਖੁਲਵਾਇਆ। ਦੂਜੀ ਕਾਨਫਰੰਸ ਜਿਹੜੀ ਹੈ ਜੀ ਉਹ ਸੁਖਪਾਲ ਸਿੰਘ ਖਹਿਰੇ ਨੇ ਲਾਈ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਹੁਸ਼ਿਆਰਪੁਰ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਸੰਪਲਾ ਜੀ ਜੀ ਹੁਸ਼ਿਆਰਪੁਰ ਤੋਂ ਸੰਪਲਾ, ਉਹਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਕਿ ਇੰਗਲੈਂਡ ਦੇ ਵਿੱਚ ਰਹਿ ਰਿਹਾ ਇੱਕ NRI ਜਿਹੜਾ ਜੀ ਉਹਦੀ ਕੋਠੀ ਇਸ ਨੇ ਕਬਜ਼ੇ ਦੇ ਵਿੱਚ ਲਈ ਹੋਈ ਆ, ਛੱਡ ਨਹੀਂ ਰਿਹਾ। ਇਸ ਬੰਦੇ ਨੂੰ ਸਕਾਈਪ ਦੇ ਥਰੂ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਮਿਲਾਇਆ ਔਰ ਇਸ ਬੰਦੇ ਨੇ ਇਹ ਗੱਲ ਜਿਹੜੀ ਆਖੀ ਸਕਾਈਪ ਦੇ ਥਰੂ ਜਿਹੜੀ ਗੱਲਬਾਤ ਕਰਦਿਆਂ ਹੋਇਆ ਕਿ ਹਾਂ ਮੇਰੀ ਜਿਹੜੀ ਕੋਠੀ ਆ ਉਹ ਵਿਜੇ ਸੰਪਲਾ ਹੋਰਾਂ ਨੇ ਜਿਹੜੀ ਮੱਲੀ ਹੋਈ ਹੈ, ਦੱਬੀ ਹੋਈ ਹੈ, ਬੀਤੇ ਲੰਮੇ ਸਮੇਂ ਤੋਂ ਜਦੋਂ ਹੈ ਨਹੀਂ ਸੀ, ਜਿੱਦਰਾ ਤੋੜ ਕੇ ਉਹ ਵੜ ਗਏ ਸਨ। ਜਦੋਂ ਕਿ ਵਿਜੇ ਸੰਪਲਾ ਹੋਰੀ ਇਸ ਮਾਮਲੇ ਦੇ ਉੱਤੇ ਕਹਿੰਦੇ ਨੇ ਕਿ ਜਿਹੜੀ ਕੋਠੀ ਦੇ ਦੋਸ਼ ਲੱਗ ਰਹੇ ਨੇ ਮੈਂ ਤਾਂ ਉਹਦਾ ਕੇਅਰ ਟੇਕਰ ਹੈ। ਜੀ 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 ਜੀ। ਸੋ ਦੇਖਦੇ ਹਾਂ ਜੀ ਕੀ ਬਣਦਾ ਜੀ ਇਸ ਦਾ। ਤੇ ਅਗਲੀ ਜਿਹੜੀ ਗੱਲ ਕਰਦੇ ਆ ਪਟਿਆਲੇ ਦੇ ਵਿੱਚ ਗੱਲ ਇੱਦਾਂ ਹੋਈ ਹੈ ਜੀ, ਵੱਡੇ ਬਾਦਲ ਹੁਣੀ ਪਹੁੰਚੇ ਨੇ ਉੱਥੇ ਰੈਲੀ ਕਰਨ ਦੇ ਲਈ, ਤੇ ਰੈਲੀ ਦੇ ਵਿੱਚ ਜਿਹੜੀ ਪੰਜਾਬ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਸੁਖਬੀਰ ਬਾਦਲ ਵੱਲੋਂ ਵੀ ਬਿਜਲੀ ਸਰਪਲਸ ਆ ਪਾਕਿਸਤਾਨ ਨੂੰ ਦੇ ਦਿਆਂਗੇ, ਇੱਦਾਂ ਕਰ ਦਿਆਂਗੇ, ਤੇ ਉੱਥੇ ਬਿਜਲੀ ਜਿਹੜੀ ਆ ਉਹ ਨਹੀਂ ਆਈ। ਕੀ ਕਿਤੇ ਸੱਚੀ ਸਾਰੀ ਪਾਕਿਸਤਾਨ ਨੂੰ ਤਾਂ ਨਹੀਂ ਕਰਤੀ? ਅੱਜ ਕੱਲ੍ਹ ਲੋਕਾਂ ਨੇ ਨਾ ਜੀ ਇੱਥੇ ਜਿਹੜਾ ਬਿਜਲੀ ਕੱਟ ਹੈ ਉਹਦਾ ਨਾਮ ਸਰਪਲਸ ਹੀ ਰੱਖ ਲਿਆ ਜੀ। ਕਦੇ ਨੂੰ ਫੋਨ ਕਰੋ ਤਾਂ ਟਿਕਟ 'ਚ ਕਹਿੰਦੇ ਨੇ ਕਿ ਅੱਜ ਸਵੇਰ ਦਾ ਕੰਪਿਊਟਰ ਨਹੀਂ ਚੱਲਿਆ ਕਿਉਂਕਿ ਸਵੇਰ ਦੀ ਸਾਡੇ ਵੱਲ ਸਰਪਲਸ ਹੋਈ ਹੋਈ ਹੈ। ਜੀ ਜੀ ਜੀ। ਭਾਵ ਕਿ ਜਿਹੜੇ ਕੱਟ ਨੇ ਉਹ ਇੰਨੇ ਕੁ ਲੱਗ ਰਹੇ ਨੇ ਅਜੇ, ਜਦੋਂ ਕਿ ਬਿਜਲੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਨਹੀਂ ਹੈ। ਫਿਰ ਵੀ ਪਿੰਡਾਂ ਥਾਵਾਂ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਆਉਂਦੀ ਨਹੀਂ ਹੈ। ਤੇ ਸਮਾਣੇ ਦੇ ਵਿੱਚ ਤਾਂ ਜਿਹੜਾ ਜੀ ਉਹ ਚੰਗਾ ਕਲੋਲ ਹੋਇਆ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਆਏ ਹੋਏ ਸਨ ਬਿਜਲੀ ਸਰਪਲਸ ਕਰਨ ਦੇ ਇੱਥੇ ਬੋਰਡ ਵੀ ਲੱਗੇ ਸਨ। ਹੁਣ ਤਾਂ ਉਹ ਉਤਾਰ ਲਏ ਗਏ ਨੇ ਕਿ ਪੰਜਾਬ ਨੂੰ ਬਹੁਤ ਵਧਾਈਆਂ, ਭਾਰਤ ਦਾ ਪਹਿਲਾ ਬਿਜਲੀ ਸਰਪਲਸ ਹੋਣ ਵਾਲਾ ਸੂਬਾ ਜਿਹੜਾ ਬਣਨ ਕਰਕੇ। ਪਰ ਇੱਥੇ ਜਿਹੜੀ ਸਮਾਣੇ ਦੇ ਵਿੱਚ ਸੀ ਜੀ ਬਿਜਲੀ ਆਈ ਹੋਈ 20 ਮਿੰਟ ਤੱਕ ਜਿਹੜਾ ਜੀ ਇਹ ਉਡੀਕ ਕਰਨੀ ਪਈ ਇਹਦੀ, ਪਰ ਮੁੜ ਕੇ ਬਿਜਲੀ ਆਈ ਨਹੀਂ। ਇਸ ਕਰਕੇ ਬਿਨਾਂ ਸਪੀਚ ਕੀਤੀ ਪ੍ਰਕਾਸ਼ ਸਿੰਘ ਬਾਦਲ ਹੋਰੀ ਚਲੇ ਗਏ ਕਿਉਂਕਿ ਸਪੀਕਰ ਨਹੀਂ ਸਨ ਚੱਲ ਰਹੇ ਤੇ ਜਨਰੇਟਰ ਲਿਆਉਣਾ ਭੁੱਲ ਗਏ ਵੀ ਬਿਜਲੀ ਦਾ ਸਰਪਲਸ ਹੈ, ਜਨਰੇਟਰ ਦੀ ਕੀ ਲੋੜ ਹੈ ਜੀ। ਜੀ 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 ਬਿਲਕੁਲ। ਸੋ ਚੰਗਾ ਹਾਸਾ ਜਿਹੜਾ ਮਜ਼ਾਕ ਆ ਉੱਥੇ ਉਹਨਾਂ ਦਾ ਬਣਿਆ ਆ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਗੁਰਦਾਸਪੁਰ ਨੂੰ ਲੈ ਕੇ, ਗੁਰਦਾਸਪੁਰ ਦੇ ਵਿੱਚ ਪੁਲਿਸ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਗਈ ਆ, ਜਿੱਥੇ ਕਿ ਜਸਪਾਲ ਸਿੰਘ ਜੋ ਕਿ ਉਸ ਟਾਈਮ ਦੇ ਉੱਤੇ ਰਾਜੂਆਣਾ ਦੇ ਲਈ ਜਿਹੜੀਆਂ ਰੈਲੀਆਂ ਉਸ ਟਾਈਮ ਦੇ ਉੱਤੇ ਚੱਲ ਰਹੇ ਸੀ, ਮਾਰਚ ਚੱਲ ਰਹੇ ਸੀ, ਉਸ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਦੇ ਕਰਕੇ ਉਹ ਸ਼ਹੀਦ ਹੋ ਗਏ ਸੀਗੇ। ਤੇ ਉਦੋਂ ਉਸ ਹੀ ਪੁਲਿਸ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਗਈ ਹੈ, ਇਸ ਦੇ ਉੱਤੇ ਤੁਹਾਡਾ ਕੀ ਕਹਿਣਾ? ਇਹਨਾਂ ਦੀ ਸਾਡੀ 29 ਮਾਰਚ 2012 ਨੂੰ ਇਹ ਜਿਹੜਾ ਕੁਝ ਲੋਕ ਵਿਰੋਧ ਕਰ ਰਹੇ ਸਨ। ਇੱਕ ਤਾਂ ਬਲਵੰਤ ਸਿੰਘ ਰਾਜੋਆਣਾ ਦੀ ਜਿਹੜਾ ਫਾਂਸੀ ਦਾ ਤੇ ਕੁਝ ਸ਼ਿਵ ਸੈਨਿਕ ਜਿਹੜੇ ਸੀ ਉਹਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ ਜੀ। ਇਹ ਗੁਰਦੁਆਰਾ ਰਾਮਗੜੀਆ ਬਾਹਰ ਸੜਕ ਦੇ ਉੱਤੇ ਬੈਠੇ ਸਨ ਔਰ ਉਦੋਂ ਪੁਲਿਸ ਨੂੰ ਜਿਹੜੀ ਸੀ ਗੋਲੀ ਚਲਾਉਣੀ ਪਈ ਔਰ ਇੱਕ ਗੋਲੀ ਜਿਹੜੀ ਸੀ ਸਿੱਧੀ 19 ਸਾਲਾਂ ਦੇ ਜਸਪਾਲ ਸਿੰਘ ਨੂੰ ਲੱਗੀ ਔਰ ਉਹਦੀ ਮੌਕੇ ਦੇ ਉੱਤੇ ਹੀ ਡੈਥ ਹੋ ਗਈ ਸੀਗੀ ਜੀ। ਇੱਕ ਹੋਰ ਵਿਅਕਤੀ ਰਣਜੀਤ ਸਿੰਘ ਨੂੰ ਵੀ ਗੋਲੀ ਲੱਗੀ ਸੀ ਜਿਹੜਾ ਕਿ ਉਸ ਟਾਈਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀਗਾ। ਜਸਪਾਲ ਸਿੰਘ ਦੇ ਘਰਦਿਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ, FIR ਦਰਜ ਕਰ ਲਈ ਗਈ ਸੀ, ਪਰ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਹੜਾ ਬਣਾਇਆ ਗਿਆ ਸੀਗਾ ਜੀ ਕਮਿਸ਼ਨ,
ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨੇ ਆਪਣੀ ਰਿਪੋਰਟ ਜਿਹੜੀ ਆ, ਜਾਂਚ ਰਿਪੋਰਟ ਜਿਹੜੀ ਉਹ ਪੇਸ਼ ਕਰ ਦਿੱਤੀ ਹੈ। 2 ਪੁਲਿਸ ਵਾਲੇ ਜਿਹੜੇ ਪੰਜਾਬ ਦੇ IGP ਕ੍ਰਾਈਮ ਨੇ GN ਰਾਓ, ਉਹਨਾਂ ਨੇ ਇਹ ਤਫਤੀਸ਼ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਵਾ ਦਿੱਤੀ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ 2 ਪੁਲਿਸ ਵਾਲੇ ਸਨ, ਜਿਹਦੇ ਵਿੱਚ ਇੱਕ ਤਾਂ ਉੱਥੋਂ ਦੇ SSP ਸਨ ਜੀ ਵਰਿੰਦਰਪਾਲ ਸਿੰਘ ਔਰ PPS ਨੇ ਉਹ, ਔਰ ਮਨਪ੍ਰੀਤ ਸਿੰਘ ਜਿਹੜਾ ਜੀ, ਇਹਨਾਂ ਦੋਵਾਂ ਨੂੰ ਪੁਲਿਸ ਉਹ DSP ਨੇ, ਇਹਨਾਂ ਦੋਵਾਂ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਇਸ ਮਾਮਲੇ 'ਚ ਦੇ ਦਿੱਤੀ ਗਈ ਹੈ। ਅਗਲੀ ਜਿਹੜੀ ਇਹਦੀ ਸੁਣਵਾਈ ਹੈ ਇਸੇ ਸਾਲ ਦੀ 27 ਮਈ ਨੂੰ ਜਿਹੜਾ ਜੀ ਉਹ ਹੋਵੇਗੀ ਅਦਾਲਤ ਦੇ ਵਿੱਚ। ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਇਹਦੇ ਵਿੱਚ ਕਿ ਜਿਹੜਾ ਇਹ ਸਤਪਾਲ ਸਿੰਘ ਸੀਗਾ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਇਸ ਮਾਮਲੇ ਦੀ CBI ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਦੇਖਦੇ ਹਾਂ ਅਦਾਲਤ ਕੁਛ ਜਿਹੜਾ ਜੀ ਉਹ ਮੰਨਦੀ ਹੈ ਇਸ ਜਾਂਚ ਰਿਪੋਰਟ ਦਾ। ਕਲੀਨ ਚਿੱਟ ਵਾਲੀ ਜਿਹੜੀ ਗੱਲ ਹੈ ਜੀ ਅਫਸਰਾਂ ਨੂੰ ਉਹ ਮਿਲ ਗਈ ਹਾਲ ਦੀ ਘੜੀ। ਜੀ ਬਿਲਕੁਲ, ਇਸ ਦੇ ਵਿੱਚ ਇਹ ਪੱਕੀ ਗੱਲ ਹੀ ਹੁੰਦੀ ਹੈ ਜੀ, ਸਰਕਾਰੀ ਜਿਹੜੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਉਹਨਾਂ ਨੂੰ ਜ਼ਿਆਦਾਤਰ ਜਿਹੜੀਆਂ ਕਲੀਨ ਚਿੱਟਾਂ ਹੀ ਮਿਲਦੀਆਂ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨੌਜਵਾਨਾਂ ਦੇ ਨਾਲ ਹੀ ਇੱਕ ਵਾਰੀ ਫਿਰ ਜੁੜੀ ਹੋਈ ਹੈ। ਇੱਕ ਜਿਹੜੀ ਰਿਪੋਰਟ ਆ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਸ ਟਾਈਮ ਜਿਹੜੀ ਬੇਰੁਜ਼ਗਾਰੀ ਆ ਬਹੁਤ ਜ਼ਿਆਦਾ ਵਧੀ ਹੋਈ ਆ, ਅਤੇ ਨਾਲ ਜਿਹੜੇ ਚੋਣ ਕਮਿਸ਼ਨ ਦੇ ਜਿਹੜੇ ਆંકੜੇ ਆ ਉਹ ਕਹਿ ਰਿਹਾ ਵੀ ਇਸ ਵਾਰ ਤਕਰੀਬਨ 2.5 ਕਰੋੜ ਜਿਹੜਾ ਨੌਜਵਾਨ ਆ ਜੋ ਕਿ ਅਨਇੰਪਲੋਇਡ ਆ, ਰੁਜ਼ਗਾਰ ਦੇ ਜਿਹੜੇ ਆ ਮੁੱਦੇ ਤੋਂ ਜੂਝ ਰਿਹਾ ਆ, ਤੇ ਪਰ ਕਿਸੇ ਵੀ ਪਾਸੇ ਇਹ ਚੀਜ਼ ਨਜ਼ਰ ਨਹੀਂ ਆ ਰਹੀ ਵੀ ਕਿਸੇ ਪਾਰਟੀ ਨੇ ਰੁਜ਼ਗਾਰ ਨੂੰ ਜਾਂ ਬੇਰੁਜ਼ਗਾਰੀ ਨੂੰ ਕੋਈ ਖਾਸ ਮੁੱਦਾ ਬਣਾਇਆ ਹੋਵੇ। ਤੁਹਾਡਾ ਕੀ ਕਹਿਣਾ ਇਸ ਦੇ ਉੱਤੇ? ਮੁੱਦੇ ਤਾਂ ਤਕਰੀਬਨ ਜਿਹੜੀਆਂ 2 ਮੇਨ ਪਾਰਟੀਆਂ ਨੇ ਉਹਨਾਂ ਦੇ ਇੱਕੋ ਹੀ ਨੇ ਜੀ। ਇੱਕ ਪਾਸੇ ਕਹਿੰਦੇ ਆ ਜੀ ਮੋਦੀ ਭਜਾਓ, ਦੂਜੇ ਕਹਿੰਦੇ ਜੀ ਰਾਹੁਲ ਭਜਾਓ। ਉਹ ਇੱਕ ਦੂਜੇ ਨੇ ਭਜਾਉਣ ਤੇ ਨੇ ਜੀ ਬੇਰੁਜ਼ਗਾਰੀ ਹਟਾਓ ਜਾਂ ਜਿਹੜੀ ਗਰੀਬੀ ਹਟਾਓ ਜਾਂ ਨਸ਼ੇ ਜਿਹੜੇ ਆ ਹਟਾਓ। ਇਹ ਤਾਂ ਮੁੱਦੇ ਹੀ ਨਹੀਂ ਹੈਗੇ ਜੀ ਕਿਸੇ ਵੀ ਜਗ੍ਹਾ ਦੇ ਉੱਤੇ। ਮੁੱਦਾ ਰਹਿਤ ਚੋਣ ਜਿਹੜੀ ਹੈ ਨਾ ਜੀ ਉਹ ਕਹੀ ਜਾ ਸਕਦੀ ਹੈ। ਨਰਿੰਦਰ ਮੋਦੀ ਹੋਰੀ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਉੱਤੇ ਰੋਜ਼ ਆਪਣੀ ਸੂਈ ਜਿਹੜੀ ਉਹ ਧਰੀ ਰੱਖਦੇ ਨੇ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੋਰੀ ਨਰਿੰਦਰ ਮੋਦੀ ਦੇ ਉੱਤੇ ਕਹੀ ਜਾਂਦੇ ਨੇ ਚੌਕੀਦਾਰ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ। ਜਿਹੜਾ ਅਸਲ ਮੁੱਦਾ ਹੈ ਉਹਨਾਂ ਮੁੱਦਿਆਂ ਵੱਲ ਕੋਈ ਨਹੀਂ ਆਉਂਦਾ। ਇਹ ਤਾਂ ਇੱਥੋਂ ਦੀ ਇੱਕ ਬਦਕਿਸਮਤੀ ਦੇ ਨਾਲ ਪਿਰਤ ਜੀ ਹੈ ਜੀ ਇਸ ਮਾਮਲੇ ਦੇ ਉੱਤੇ ਕਿ ਮੁੱਦੇ ਜਿਹੜੇ ਨੇ ਉਹਨਾਂ ਦੀ ਗੱਲ ਨਾ ਹੋਵੇ ਔਰ ਲੋਕਾਂ ਨੂੰ ਏਦਾਂ ਹੀ ਭੰਬਲ ਭੂਸੇ ਦੇ ਵਿੱਚ ਪਾ ਕੇ ਜਿਹੜਾ ਜੀ ਉਹ ਚੋਣਾਂ ਜਿੱਤ ਲਈਆਂ ਜਾਣ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਉਹ ਨਰਿੰਦਰ ਮੋਦੀ ਹੋਰਾਂ ਨੂੰ ਏਦਾਂ ਪੇਸ਼ ਕਰ ਰਹੇ ਨੇ ਕਿ ਐਸ ਤੋਂ ਨਰਿੰਦਰ ਮੋਦੀ ਹੋਰਾਂ ਨੇ ਸਹੁੰ ਚੁੱਕੀ ਤੇ ਜਿਹੜਾ ਭਾਰਤ ਦੁਬਾਰਾ ਸੋਨੇ ਦੀ ਚਿੜੀ ਬਣ ਜਾਣਾ। ਤੇ ਦੂਜੇ ਪਾਸੇ ਸੋਨੀਆ ਗਾਂਧੀ ਹੋਰਾਂ ਦੀ ਪੂਰੀ ਕੋਸ਼ਿਸ਼ ਕਿ ਉਹਨਾਂ ਦਾ ਅਣਸਿੱਖਿਆ ਜਿਹੜਾ ਮੁੰਡਾ ਆ ਉਹ ਕਿਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਜਿਹੜਾ ਦੀ ਉਹ ਪਹੁੰਚ ਜਾਵੇ। ਤੁਸੀਂ ਚੋਣ ਮੈਨੀਫੈਸਟੋ ਜਿਹੜੇ ਆ ਉਹ ਦੋਨਾਂ ਪਾਰਟੀਆਂ ਦੇ ਦੇਖੋ ਤਾਂ ਉਹਦੇ ਵਿੱਚ ਵੀ ਬਹੁਤਾ ਕੁਝ ਹੈ ਨਹੀਂਗਾ। ਆਹ ਜਿਹੜਾ ਚੋਣ ਮੈਨੀਫੈਸਟੋ ਆ ਉਹ ਮੈਂ ਇਹ ਨਹੀਂ ਕਹਿੰਦਾ ਕਿ ਉਹ ਕਵਰੇਜ ਕਰਨ ਕਰਕੇ ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਉਹ ਆਮ ਆਦਮੀ ਪਾਰਟੀ ਦੀ ਸਾਈਟ ਤੇ ਜਾ ਕੇ ਇੱਕ ਵਾਰੀ ਜ਼ਰੂਰ ਪੜ੍ਹ ਲਏ, ਜਿਹਦੇ ਵਿੱਚ ਬੜੇ ਅਹਿਮ ਵਿਸ਼ਿਆਂ ਵੱਲ ਉਹਨਾਂ ਨੇ ਜਿਹੜਾ ਧਿਆਨ ਖਿੱਚਿਆ ਹੈ। ਔਰ ਇੱਥੇ ਇਹਦੀਆਂ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਜਿਹੜੇ ਨੇ ਪਿਛਲੇ ਤਕਰੀਬਨ ਹਫ਼ਤੇ ਕੁ ਦੇ ਦੌਰਾਨ ਉਸ ਚੋਣ ਮੈਨੀਫੈਸਟੋ ਦੀ ਤਾਰੀਫ ਵੀ ਹੋਈ ਹੈ। ਪਰ ਮੁਸ਼ਕਲ ਇਹ ਹੈ ਕਿ ਉਹ ਆਮ ਬੰਦਾ ਜਿਹੜਾ ਜੀ ਉਹਨੂੰ ਸਮਝ ਸਕੂਗਾ, ਇਹ ਬੜਾ ਸਵਾਲੀਆ ਚਿੰਨ੍ਹ ਹੈ। ਇਹ ਤਾਂ ਲੋਕ ਜਾਗਰੂਕ ਹੋਣ ਤਾਂ ਹੀ ਗੱਲ ਬਣਨੀ ਹੈ, ਜਿਹੜੇ ਸਮਝਣ ਕਿ ਉਹਨਾਂ ਦੇ ਮੁੱਦੇ ਜਿਹੜੇ ਆ ਉਹ ਕਿੱਥੇ ਉੱਠ ਰਹੇ ਨੇ। ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਸ ਦੇ ਵਿੱਚ ਇੱਕ ਬਿਆਨ ਜਿਹੜਾ ਇਸ ਟਾਈਮ ਗਾਜ਼ੀਆਬਾਦ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਜਿਹੜੇ ਆਜ਼ਮ ਖਾਨ ਉਹਨਾਂ ਨੇ ਦਿੱਤਾ ਹੈ, ਜਿਸ ਦੇ ਵਿੱਚ ਕਿਹਾ ਉਹਨਾਂ ਨੇ ਵੀ ਜਿਹੜੀ ਕਾਰਗਿਲ ਜੰਗ ਆ ਉਹ ਜਿਹੜੀ ਆ ਮੁਸਲਮਾਨ ਫੌਜੀਆਂ ਨੇ ਜਿੱਤੀ ਆ, ਹਿੰਦੂਆਂ ਨੇ ਨਹੀਂ। ਇਸ ਦੇ ਉੱਤੇ ਤੁਹਾਡਾ ਕੀ ਪ੍ਰਤੀਕਰਨ ਆ ਤੇ ਓਵਰਆਲ ਜਿਹੜੀਆਂ ਰਾਜੀ ਪਾਰਟੀਆਂ ਹੈਗੀਆਂ ਸਿਆਸੀ ਪਾਰਟੀ ਉਹਨਾਂ ਦਾ ਕੀ ਕਹਿਣਾ ਹੈ? ਇਸ ਬਿਆਨ ਨੂੰ ਲੈ ਕੇ ਚੰਗਾ ਹੋ ਨਾ ਜੀ ਉਹ ਮਚ ਗਿਆ ਹੋਇਆ ਜੀ। ਸਿਆਸੀ ਲੋਕ ਨੇ ਆਪਾਂ ਹੁਣੇ ਜਿਹੜੀ ਗੱਲ ਕਰਕੇ ਹਟਿਆ, ਸੁਰਜੀਤ ਪਾਤਰ ਉਹਨਾਂ ਦੀ ਇੱਕ ਕਵਿਤਾ ਹੈ ਕਿ ਤੁਸੀਂ ਲਾਸ਼ਾਂ ਗਿਣੋ ਮੈਂ ਵੋਟਾਂ ਗਿਣਦਾ। ਜੀ ਜੀ, ਇਹ ਲੋਕ ਤਾਂ ਲਾਸ਼ਾਂ ਦੀ ਰਾਜਨੀਤੀ ਜਿਹੜੀ ਹੈ ਨਾ ਜੀ ਉਹ ਕਰਦੇ। ਇਹ ਜਿਹੜੇ ਕਫਨ ਆਉਂਦੇ ਨੇ ਜੀ ਉਹਨਾਂ ਦੇ ਉੱਤੇ ਵੀ ਸਕੈਂਡਲ ਜਿਹੜੇ ਕਰ ਜਾਂਦੇ ਨੇ। ਇਹ ਲੋਕ ਜਿਹੜੇ ਲੋਕ ਸ਼ਹੀਦ ਹੋਏ ਨੇ ਸਰਹੱਦਾਂ ਦੇ ਉੱਤੇ ਖਬਰਾਂ ਨੂੰ ਪੁੱਛੋ, ਵਿਚਾਰੇ ਅੱਜ ਵੀ ਰੁਲਦੇ ਨੇ। ਪੈਟਰੋਲ ਪੰਪ ਜਿਹੜੇ ਉਹ ਰਾਜਨੀਤਿਕ ਹੀ ਲੈ ਜਾਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ। ਇਸ ਕਰਕੇ ਇਹ ਰਾਜਨੀਤੀ ਜਿਹੜੀ ਇਹਨਾਂ ਦੀ ਸਭ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਪਿੱਛੇ ਦੇ ਜਿਹੜੇ ਦੰਗੇ ਭੜਕੇ ਸਨ ਉਹਨਾਂ ਦੰਗਿਆਂ ਨੂੰ ਭੜਕਾਉਣ ਵਾਲੇ ਕੌਣ ਲੋਕ ਸਨ? ਲੋਕ ਵਿਚਾਰੇ ਅੱਜ ਵੀ ਬੇਘਰ ਉੱਤੇ ਹੋਏ ਪਏ ਨੇ। ਕਿੰਨੇ ਜੀ ਜਿਹੜੇ ਨੇ ਕਮਾਉਣ ਵਾਲੇ ਉਹ ਤੁਰ ਗਏ ਨੇ, ਪਰ ਇਹਨਾਂ
ਇਹਨਾਂ ਨੇਤਾਵਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਆਜ਼ਮ ਖਾਨ ਦਾ ਜਿਹੜਾ ਬਿਆਨ ਹੈ ਜੀ, ਬਿਲਕੁਲ ਇਹ ਅਤ ਨਿੰਦਣਯੋਗ ਜਿਹੜਾ ਬਿਆਨ ਹੈ ਉਹ ਕਿਹਾ ਜਾ ਸਕਦਾ ਹੈ। ਜਿਹੜਾ ਇੱਕ ਫੌਜੀ ਹੈ ਨਾ, ਉਹ ਕਿਸੇ ਵੀ ਮੁਲਕ ਦਾ ਹੋਵੇ, ਇੱਕ ਭਾਰਤ ਦਾ ਹੋਵੇ, ਪਾਕਿਸਤਾਨ ਦਾ ਹੋਵੇ, ਕੈਨੇਡਾ, ਅਮਰੀਕਾ ਦਾ ਹੋਵੇ, ਫੌਜੀ ਹੈ। ਉਹਨੂੰ ਧਰਮ ਦੇ ਨਾਲ ਜਦੋਂ ਤੁਸੀਂ ਜੋੜਦੇ ਹੋ, ਇੱਥੇ ਤਾਂ ਕੁਤਾਹੀ ਜਿਹੜੀ ਕਰਦੇ ਹੋ। ਪਰ ਮੁਸ਼ਕਿਲ ਇਹ ਹੈ, ਲੋਕ ਜਿਹੜੇ ਨੇ ਉਹ ਸ਼ਾਇਦ ਨਾ ਸਮਝਦੇ ਹੋਣ, ਧਰਮ ਦੇ ਨਾਂ ਤੇ ਜਿਹੜੇ ਰਾਜਨੀਤੀ ਕਰਨ ਵਾਲੇ ਜਿਹੜੇ ਲੋਕ ਨੇ, ਇਹਦੇ ਵਾਸਤੇ ਇੱਕ ਬੜੀ ਇੱਕ ਗਜ਼ਲ ਆ ਜੀ, ਉਹਦਾ ਬਹੁਤ ਵਧੀਆ ਸ਼ੇਰ ਹੈ ਕਿ ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣ ਕੇ ਆਲ੍ਹੜੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਬੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਕਿਆ ਬਾਤ ਹੈ ਜੀ, ਜੀ ਬਿਲਕੁਲ ਇਹ ਸੱਚਾਈ ਜਿਹੜੀ ਆ ਸਾਹਮਣੇ ਆ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਵੋਟਰ ਆ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਚੀਜ਼ ਨੂੰ ਦੇਖਣ ਦੀ ਜਿਹੜੀ ਜ਼ਰੂਰਤ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਹਾਰਾ ਗਰੁੱਪ ਦੇ ਜਿਹੜੇ ਮੁਖੀ ਆ ਸੁਬਰਤੋ, ਉਹਨਾਂ ਨੂੰ ਜਿਹੜੀ ਉਹਨਾਂ ਦੀ ਜਿਹੜੀ ਅਪੀਲ ਹੈ ਇੱਕ ਵਾਰੀ ਫੇਰ ਖਾਰਜ ਹੋ ਗਈ ਆ ਤੇ ਜੇਲ੍ਹ ਦੇ ਵਿੱਚ ਹੀ ਸ਼ਾਇਦ ਅਗਲੇ ਕੁਝ ਦਿਨ ਹੋਰ ਕੱਟਣੇ ਪੈਣਗੇ। ਜੀ ਬਿਲਕੁਲ, 16 ਤਰੀਕ ਅਗਲੀ ਜਿਹੜੀ ਪਈ ਹੈ ਜੀ ਅਪ੍ਰੈਲ ਦੀ, ਔਰ ਉਦੋਂ ਤੱਕ ਸੁਬਰਤੋ ਰਾਓ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਹੀ ਖਾਣਾ ਦਾਣਾ ਜਿਹੜਾ ਜੀ ਉਹਦਾ ਲਿਖਿਆ ਹੋਇਆ ਕਹਿ ਲਓ ਤੁਸੀਂ। ਉਹਨੇ ਕੋਸ਼ਿਸ਼ ਕੀਤੀ ਸੀ, ਇਹ ਐਪਲੀਕੇਸ਼ਨ ਪਾਈ ਸੀ ਕਿ ਉਹਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਉਹਨੂੰ ਰੈਸਟ ਹਾਊਸ ਦੇ ਵਿੱਚ ਜਿਹੜਾ ਜੀ ਜੇ ਭੇਜ ਦਿੱਤਾ ਜਾਵੇ, ਪਰ ਅਦਾਲਤ ਨੇ ਇਹ ਮੰਨੀ ਨਹੀਂ ਜੀ। ਔਰ ਉਹਨੇ ਕਿਹਾ ਕਿ ਨਹੀਂ, ਉਹਨੂੰ ਜੇਲ੍ਹ ਦੇ ਵਿੱਚ ਹੀ ਜਿਹੜਾ ਰਹਿਣਾ ਪਊਗਾ। ਕਦੋਂ ਤੱਕ? ਅਜੇ 16 ਨੂੰ ਜਿਹੜਾ ਫੈਸਲਾ ਹੋਊਗਾ। ਜਿਹੜੀਆਂ ਵੀ ਕਹਾਣੀਆਂ ਜਾਂ ਜੋ ਕੁਝ ਵੀ ਸੁਬਰਤੋ ਰਾਓ ਦੇ ਵਕੀਲ ਕਰ ਰਹੇ ਨੇ, ਅਦਾਲਤ ਜਿਹੜੀ ਇਹਨਾਂ ਦੀ ਉਹਨੂੰ ਕੱਟੀ ਜਾ ਰਹੀ ਹੈ। ਸੁਬਰਤੋ ਰਾਓ ਜਿਹੜਾ ਜੀ ਉਹ ਪੈਸਾ ਕਦੋਂ ਮੋੜਦਾ, ਕਿੰਨਾ ਲੋਕਾਂ ਦਾ ਜਿਹੜਾ ਮੁੜਦਾ, ਜਿਹੜਾ ਚਿੱਟ ਫੰਡ ਕੰਪਨੀਆਂ ਵਾਲਾ, ਕਿਸੇ ਟਾਈਮ ਲੰਬਰੇਟੇ ਟੁੱਟੇ ਜਿਹੇ ਸਕੂਟਰ ਦੇ ਉੱਤੇ ਪੈਸੇ ਇਕੱਠੇ ਕਰਦਾ ਫਿਰਦਾ ਹੁੰਦਾ ਸੀ। ਅੱਜ ਭਾਰਤ ਦੇ ਵੱਡੇ ਅਮੀਰ ਲੋਕਾਂ ਦੇ ਵਿੱਚੋਂ ਇੱਕ ਹੈ ਸੁਬਰਤੋ ਰਾਓ। ਉਹ ਲੋਕਾਂ ਦਾ ਪੈਸਾ ਹੀ ਹੈ ਜਿਹੜਾ ਉਹ ਵਾਪਸ ਆਵੇ ਜਾਂ ਨਾ ਆਵੇ। ਪਰ ਇਹਨਾਂ ਹੈ ਜੀ ਕਿ ਅਸ਼ਕੇ ਅਦਾਲਤ ਦੇ ਜਿਹਨੇ ਇੰਨੇ ਦਿਨ ਸੁਬਰਤੋ ਰਾਓ ਦੇ ਲਵਾ ਕੇ ਉਹਨੂੰ ਦੱਸ ਦਿੱਤਾ ਕਿ ਕਾਨੂੰਨ ਤੋਂ ਉੱਪਰ ਨਹੀਂ ਹੈ, ਜਿੰਨਾ ਮਰਜ਼ੀ ਅਮੀਰ ਹੋ ਗਿਆ ਜੀ। ਜੀ ਬਿਲਕੁਲ। ਤੇ ਬਿਲਕੁਲ ਬਲਤੇਜ ਪੰਨੂ ਜੀ, ਹੁਣ ਆਪਾਂ ਜਿਹੜੀ ਗੱਲ ਕਰਦੇ, ਜਿੱਦਾਂ ਆਪਾਂ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਵਿਸ਼ੇਸ਼ ਹਲਕਿਆਂ ਦੇ ਉੱਤੇ, ਅੱਜ ਦਾ ਜਿਹੜਾ ਹਲਕਾ ਉਹ ਰਹੇਗਾ ਖਡੂਰ ਸਾਹਿਬ, ਉਸ ਦੇ ਉੱਤੇ ਜਿਹੜੀ ਆ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦਿਓ। ਜਿਹੜਾ ਇਹ ਹਲਕਾ ਖਡੂਰ ਸਾਹਿਬ ਹੈ ਜੀ, ਇਹ ਕਈ ਟੇਢੇ ਮੇਢੇ ਦੇ ਰਾਹਾਂ ਤੋਂ ਹੁੰਦਾ ਹੋਇਆ ਲੰਮਾ ਚੌੜਾ ਹਲਕਾ ਹੈ ਜੀ। ਤਰਨਤਾਰਨ, ਪੱਟੀ, ਖੇਮਕਰਨ ਸਾਹਿਬ, ਜੰਡਿਆਲਾ ਗੁਰੂ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿਧਾਨ ਸਭਾ ਖੇਤਰਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਈ ਬੈਠਾ ਜੀ। ਇਹ ਇੱਕੋ ਇੱਕ ਹਲਕਾ ਪੰਜਾਬ ਦਾ ਜਿਹਦੇ ਵਿੱਚ ਮਾਝਾ ਵੀ ਆਉਂਦਾ, ਜਿਹਦੇ ਵਿੱਚ ਮਾਲਵਾ ਵੀ ਆਉਂਦਾ, ਜਿਹਦੇ ਵਿੱਚ ਦੁਆਬਾ ਵੀ ਆਉਂਦਾ। ਦੂਸਰੀ ਗੱਲ ਇਹ ਦੇਖਣ ਵਾਲੀ ਜੀ ਕਿ ਇਹਦੇ ਵਿੱਚ ਖਡੂਰ ਸਾਹਿਬ ਧਾਰਮਿਕ ਸਥਾਨ ਹੈ, ਤਰਨਤਾਰਨ ਧਾਰਮਿਕ ਸਥਾਨ ਹੈ, ਜੰਡਿਆਲਾ ਗੁਰੂ ਜਿਹੜਾ ਧਾਰਮਿਕ ਸਥਾਨ ਹੈ, ਬਾਬਾ ਬਕਾਲਾ ਧਾਰਮਿਕ ਸਥਾਨ ਹੈ, ਸੁਲਤਾਨਪੁਰ ਲੋਧੀ ਧਾਰਮਿਕ ਸਥਾਨ ਹੈ। ਇੰਨੇ ਜਿਹੜੇ ਧਾਰਮਿਕ ਹਲਕੇ ਜਿਹੜੇ ਨੇ ਉਹ ਇਹਦੇ ਨਾਲ ਜੁੜੇ ਹੋਏ। ਪਰ ਸਭ ਤੋਂ ਵੱਧ ਅਣਗੌਲਿਆ ਹਲਕਾ ਜਿਹੜਾ ਜੀ ਉਹ ਇਹ ਕਿਹਾ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਦਾ ਹੀ ਜ਼ਿਕਰ ਲਾ ਲਓ। ਜੇ ਕਿਸੇ ਨੇ ਕਦੀ ਦੇਖਿਆ ਹੋਵੇ, ਗੁਰੂ ਨਾਨਕ ਸਾਹਿਬ ਆਪਣੀ ਉਮਰ ਦਾ ਸਭ ਤੋਂ ਜ਼ਿਆਦਾ ਸਮਾਂ ਇਸ ਸ਼ਹਿਰ ਦੇ ਵਿੱਚ ਰਹੇ, ਪਰ ਸਿਆਸਤ ਦੀ ਰਹੀ। ਬਾਬਾ ਸੀਚੇਵਾਲ ਹੋਰਾਂ ਨੇ ਜ਼ਰੂਰ ਇੱਥੇ ਕੰਮ ਜਿਹੜਾ ਕਰਵਾ ਕੇ ਵੇਈ ਦੀ ਦਿੱਖ ਜਿਹੜੀ ਆ ਉਹ ਸ਼ਾਨਦਾਰ ਬਣਾਈ ਹੈ, ਸੁਧਾਰੀ ਹੈ। ਸਰਕਾਰਾਂ ਪੱਖੋਂ ਇਹ ਹਲਕਾ ਜਿਹੜਾ ਅਣਗੌਲਿਆ ਹੀ ਰਿਹਾ, ਕੱਖ ਵੀ ਇੱਥੇ ਜਿਹੜਾ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ। ਇਹ ਜਿਹੜਾ ਜੀ ਆਸਤੇ ਪੱਖੋਂ ਪੂਰੀ ਤਰੀਕੇ ਨਾਲ ਪਛੜਿਆ ਹੋਇਆ ਹਲਕਾ ਹੈ ਜੀ। ਸਰਹੱਦੀ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਅਜੇ ਤੱਕ ਨਹੀਂ ਹੋਈਆਂ। ਸੜਕਾਂ ਦਾ ਜਿਹੜਾ ਜੀ ਇਸ ਵੇਲੇ ਬੰਦੇ ਹਾਲੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇਸ ਜਗ੍ਹਾ ਤੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਜੀ ਹਰਮਿੰਦਰ ਸਿੰਘ ਗਿੱਲ ਹੋਰੀ, ਅਕਾਲੀ ਦਲ ਦੀ ਤਰਫੋਂ ਜਿਹੜਾ ਜੀ ਇੱਥੋਂ ਉਮੀਦਵਾਰ ਬਣਾਇਆ ਗਿਆ ਹੈ ਬ੍ਰਹਮਪੁਰਾ ਸਾਹਿਬ ਨੂੰ। ਔਰ ਇਹਦੇ ਨਾਲ ਨਾਲ ਮੈਂ ਵੀ ਦੱਸਦਾ ਕਿ ਇਸੇ ਹਲਕੇ ਤੋਂ ਅਕਾਲੀ ਦਲ ਅੰਮ੍ਰਿਤਸਰ ਉਮੀਦਵਾਰ ਸਿਮਰਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਵੀ ਚੋਣ ਲੜ ਰਹੇ ਨੇ। ਆਮ ਆਦਮੀ ਪਾਰਟੀ ਦੇ ਬਲਦੀਪ ਸਿੰਘ ਹੋਰਾਂ ਨੂੰ ਇੱਥੋਂ ਆਪਣਾ ਉਮੀਦਵਾਰ ਜਿਹੜਾ ਜੀ ਉਹ ਐਲਾਨਿਆ ਗਿਆ। ਜੇ ਤੁਸੀਂ ਕਿਤੇ ਇਸ ਹਲਕੇ ਦੇ ਵਿੱਚੋਂ ਕਿਸੇ ਟਾਈਮ ਲੰਘੋ, ਗੋਇੰਦਵਾਲ ਸਾਹਿਬ ਤੁਸੀਂ ਆ ਜਾਓ ਜਾਂ ਖਡੂਰ ਸਾਹਿਬ ਆ ਜਾਓ, ਉੱਥੋਂ ਆਉਂਦੇ ਆ ਇੱਧਰ ਸੁਲਤਾਨਪੁਰ ਵਾਲੀ ਸਾਈਡ ਨੂੰ ਆ ਜਾਓ, ਬਿਆਸ ਵਾਲਾ ਕ੍ਰੋਸ ਕਰਕੇ ਮੁੰਡੀ ਮੋੜ ਵਗੈਰਾ ਜਿਹੜਾ ਜੀ ਸਾਰਾ ਇਹਦੇ ਵਿੱਚ ਪੈਂਦਾ ਇਹ ਹਲਕਾ। ਤੁਹਾਨੂੰ ਕਿਤੇ ਲੱਗੂਗਾ ਕਿ ਅਸੀਂ ਪੰਜਾਬ ਦੇ ਪਤਾ ਨਹੀਂ ਕਿਹੜੇ ਏਰੀਏ ਦੇ ਵਿੱਚ ਫਿਰਦੇ ਆ, ਜਿਹੜਾ ਕਿ ਆਮ ਸਹੂਲਤਾਂ ਤੋਂ ਬਹੁਤ ਦੂਰ ਹੈ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਵਾਲੀ ਗੱਲ ਹੈ, ਉਹ ਪਿਛਲੇ ਕੁਝ ਸਮੇਂ ਤੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੁੱਪ ਕਰਕੇ ਬੈਠੇ ਰਹੇ। ਉਹ ਉਹਨਾਂ ਦੀ ਚੁੱਪ ਜਿਹੜੀ ਆ ਉਹ ਹੁਣ ਉਹਨਾਂ ਨੂੰ ਮਹਿੰਗੀ ਪੈ ਰਹੀ ਹੈ। ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਨੂੰ ਦਬਾਅ ਸਿਆਸਤ ਵਿੱਚ ਲੈ ਕੇ ਆਏ ਨੇ, ਪਰ ਉਹਨਾਂ ਦੀ ਬਹੁਤੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਨਾਲ ਸਿਆਸੀ ਖੜਕਾ, ਜਿਹਦੇ ਕਰਕੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇੱਕ ਦੂਜਾ, ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਕਿ ਖੁਦ ਨੂੰ ਮਾਝੇ ਦਾ ਜਰਨੈਲ ਅਖਵਾਉਂਦੇ ਨੇ, ਸ਼ਾਇਦ ਉਹ ਜਿਹੜਾ ਜੀ ਬ੍ਰਹਮਪੁਰਾ ਹੋਰਾਂ ਦੀ ਮਦਦ ਨਹੀਂ ਕਰਨਗੇ।
ਉਹ ਨਹੀਂ ਚਾਹੁੰਗੇ ਕਿ ਮਾਝੇ ਦੇ ਵਿੱਚ ਕੋਈ ਹੋਰ ਉੱਭਰੇ। ਜੀ ਜੀ ਜੀ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਉੱਥੇ ਜਿਹੜੇ ਗਿੱਲ ਸਾਹਿਬ ਨੇ ਉਹ ਪਿਛਲੀ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਸਿਰਫ ਕੁਝ ਗਿਣਤੀ ਦੀਆਂ ਵੋਟਾਂ ਦੇ ਉੱਤੇ ਹਾਰ ਗਏ ਸਨ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਤੋਂ। ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਜਿਹੜੇ ਨੇ ਉਹ ਆਪਣੇ ਪੱਟੀ ਦੇ ਹਲਕੇ ਦੇ ਵਿੱਚ ਕਾਫੀ ਸਟਰੋਂਗ ਨੇ। ਕਿੰਨੀਆਂ ਵੋਟਾਂ ਅਕਾਲੀ ਦਲ ਨੂੰ ਪਾਉਂਦੇ ਨੇ ਇਹ ਨਹੀਂ ਪਤਾ। ਬ੍ਰਹਮਪੁਰਾ ਸਾਹਿਬ ਦੇ ਨਾਲ ਉਹਨਾਂ ਦੀ 157 ਜੀ ਜੀ ਜੀ। ਉਹ ਕਿਹੜੇ ਪਾਸੇ ਪਾਉਣਗੇ? ਸ਼ਾਇਦ ਇਹ ਵੀ ਕਿਹਾ ਜਾਂਦਾ ਅੰਦਰ ਖਾਤੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਚਾਹੁੰਦੇ ਨੇ ਕਿ ਹਰਮਿੰਦਰ ਸਿੰਘ ਗਿੱਲ ਤਾਂ ਨਿਕਲ ਜਾਵੇ ਤੇ ਚੰਗਾ, ਭਾਵ ਕਿ ਉਹ ਜਿੱਤ ਜਾਵੇ ਤੇ ਚੰਗਾ, ਨਹੀਂ ਤਾਂ ਵਿਧਾਨ ਸਭਾ ਦੇ ਵਿੱਚ ਮੇਰੇ ਲਈ ਮੁਸ਼ਕਲਾਂ ਖੜੀਆਂ ਕਰੂਗਾ। ਇਸ ਕਰਕੇ ਇਹ ਗੱਲ ਹਰਮਿੰਦਰ ਸਿੰਘ ਗਿੱਲ ਦੇ ਹੱਕ ਦੇ ਵਿੱਚ ਥੋੜੀ ਜਾਂਦੀ ਹੈ। ਦੂਜੇ ਪਾਸੇ ਭਾਈ ਬਲਦੀਪ ਸਿੰਘ ਹੋਰੀ ਇੱਕ ਗੁਰਸਿੱਖ ਵਿਅਕਤੀ ਨੇ ਔਰ ਉਹਨਾਂ ਨੇ ਅਨਾਜ ਨਾਮ ਦੀ ਜਿਹੜੀ ਸੰਸਥਾ ਬਣਾ ਕੇ ਬਹੁਤ ਕੰਮ ਕੀਤਾ। ਲੋਕਾਂ ਨੂੰ ਉਹਨਾਂ ਦਾ ਸੁਭਾਅ ਤੇ ਉਹਨਾਂ ਦਾ ਸਾਦਾਪਣ ਜਿਹੜਾ ਜੀ ਉਹ ਬੜਾ ਪਸੰਦ ਆ ਰਿਹਾ ਹੈ। ਤਿਕੋਣੀ ਟੱਕਰ ਜਿਹੜੀ ਹੈ ਜੀ, ਸਿਮਰਨਜੀਤ ਸਿੰਘ ਮਾਨ ਹੋਰੀ ਵੀ ਉੱਥੇ ਨੇ। ਚੌਕੋਣੀ ਟੱਕਰ ਤੁਸੀਂ ਕਹਿ ਲਓ ਇੱਥੇ, ਉਹ ਜ਼ਿਆਦਾ ਅਜੇ ਸਰਗਰਮ ਨਹੀਂ ਹੋਏ ਸਿਮਰਨਜੀਤ ਸਿੰਘ ਮਾਨ ਹੋਰੀ। ਦੇਖਦੇ ਆ ਜੀ ਤਿਕੋਣੀ ਰਹਿ ਜਾਂਦੀ ਹੈ ਜਾਂ ਫਿਰ ਚੌਕੋਣੀ ਜਿਹੜੀ ਟੱਕਰ ਹੈ ਉਹ ਬਣਦੀ ਹੈ। ਅੱਜ ਗੱਲ ਕਰਨੀ ਹੋਵੇ ਤਾਂ ਜਿਹੜੀ ਮੁੱਖ ਟੱਕਰ ਹੈ ਉਹ ਹਰਮਿੰਦਰ ਸਿੰਘ ਗਿੱਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਵਿਚਾਲੇ ਹੈ। ਜੀ ਜੀ ਬਿਲਕੁਲ। ਤੇ ਹੁਣ ਜਿਹੜਾ ਜੀ ਸਭ ਤੋਂ ਜਿਹੜਾ ਕਾਫੀ ਮਸ਼ਹੂਰ ਸੈਗਮੈਂਟ ਹੈ ਇਸ ਟਾਈਮ ਇਲੈਕਸ਼ਨ ਐਕਸਪ੍ਰੈਸ ਦਾ, ਜਿਸ ਦੇ ਵਿੱਚ ਅੱਜ ਨਾਮਾ ਤੁਸੀਂ ਲੈ ਕੇ ਹਾਜ਼ਰ ਹੁੰਦੇ ਆ, ਬੇਨਤੀ ਕਰਦੇ ਆ ਵੀ ਉਹ ਜਿਹੜਾ ਜ਼ਰੂਰ ਤੁਸੀਂ ਸਾਡੇ ਨਾਲ ਸਾਂਝਾ ਕਰੋ। ਕਿ ਆ ਗਈ ਚੋਣ ਕੀ ਪੈਰ ਨਾ ਪਾਈ ਜੁੱਤੀ, ਦਿਨੇ ਚੈਨ ਨਹੀਂ ਨੀਂਦ ਨਾ ਰਾਤ ਮੀਆਂ। ਆ ਗਈ ਚੋਣ ਕੀ ਪੈਰ ਨਾ ਪਾਈ ਜੁੱਤੀ, ਦਿਨੇ ਚੈਨ ਨਹੀਂ ਨੀਂਦ ਨਾ ਰਾਤ ਮੀਆਂ। ਤਿੱਖੜ ਧੁੱਪਾਂ ਦੀ ਰਤਾ ਪ੍ਰਵਾਹ ਹੈ ਨਹੀਂ, ਸਕਦੀ ਰੋਕ ਨਹੀਂ ਰਾਹ ਬਰਸਾਤ ਮੀਆਂ। ਜਿਹੜੀ ਮੰਗ ਕੋਈ ਰੱਖੀ ਤਾਂ ਹਾਂ ਕਰਨੀ, ਬਿਨਾਂ ਕਹੇ ਤੋਂ ਅਰਥ ਅਰਥਾਤ ਮੀਆਂ। ਕਿਤੇ ਆਣ ਲਈ ਦਿੱਤਾ ਤਾਂ ਖਾਈ ਜਾ, ਨਹੀਂ ਹੈ ਸੋਚਣਾ ਧਰਮ ਨਾ ਜਾਤ ਮੀਆਂ। ਜੀ ਪਾ ਕੇ ਨੀਵੀਂ ਨਿਰਮਾਣ ਜਿਹੇ ਬੜੇ ਜਾਣਾ, ਕਰਨੀ ਪਾਰ ਇਹ 30 ਅਪ੍ਰੈਲ ਮੀਆਂ। ਜੀ ਪਾ ਕੇ ਨੀਵੀਂ ਨਿਰਮਾਣ ਜੇ ਬਣੇ ਜਾਣਾ, ਕਰਨੀ ਪਾਰ ਇਹ 30 ਅਪ੍ਰੈਲ ਮੀਆਂ। ਅਗਲੇ ਦਿਨ ਫਿਰ ਮਾਰਿਓ ਢੁੱਡ ਭਰਵੀਂ, ਮਾਰੇ ਢੁੱਡ ਜਿਉਂ ਭੜਕਿਆ ਬੈਲ ਮੀਆਂ। ਜੀ 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 ਬਿਲਕੁਲ। ਤਾਂ ਬਿਲਕੁਲ ਬਲਤੇਜ ਪੰਨੂ ਜੀ, ਜਿਹੜਾ ਆਪਾਂ ਹੁਣ ਅੱਜ ਦਾ ਜਿਹੜਾ ਪ੍ਰੋਗਰਾਮ ਉਹ ਵੀ ਹੁਣ ਇੱਥੇ ਸਮਾਪਤ ਕਰਦੇ ਹਾਂ। ਜਿਹੜਾ ਸਮਾਂ ਵੀ ਹੋਰ ਆਪਾਂ ਨੂੰ ਇਜਾਜ਼ਤ ਜਿਹੜਾ ਨਹੀਂ ਦਿੰਦਾ, ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਉਂਦੇ ਹਾਂ ਤੁਸੀਂ ਸਾਡੇ ਨਾਲ ਹਮੇਸ਼ਾ, ਤੇ ਕੱਲ੍ਹ ਨੂੰ ਫਿਰ ਇੱਕ ਵਾਰੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੇ ਹੁਣ ਆਪਾਂ ਜੀ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਹੈ ਜੀ। ਸੋ ਤੇ ਇਹ ਸੀਗੇ ਬਲਤੇਜ ਪੰਨੂ ਜੀ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਤੁਹਾਡੇ ਨਾਲ ਚੋਣ ਸਰਗਰਮੀਆਂ ਦੇ ਉੱਤੇ ਜਿਹੜੀ ਵਿਸ਼ੇਸ਼ ਗੱਲਬਾਤ ਕੀਤੀ ਜਾਂਦੀ ਹੈ, ਪੰਜਾਬ ਅਤੇ ਭਾਰਤ ਦੀਆਂ ਚੋਣ ਸਰਗਰਮੀਆਂ। ਤੇ ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਤੇ ਹੁਣ ਆਪ ਸਭ ਤੋਂ ਮੈਂ ਵੀ ਇਜਾਜ਼ਤ ਮੰਗਦਾ ਹਾਂ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।